ਹੁਣ ਕੈਨੇਡਾ ਦੇ ਵਿੱਚ ਭਾਰਤ ਦਾ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਲਿਆ ਕੇ ਬਿਠਾਇਆ, ਉਹ ਕੈਨੇਡਾ ਦੀ ਧਰਤੀ ਤੇ ਕੈਨੇਡਾ ਦੇ ਪ੍ਰਮੁੱਖ ਅਖਬਾਰ ਗਲੋਬ ਐਂਡ ਮੇਲ ਨੂੰ ਜਿਹੜਾ ਉਹ ਇੰਟਰਵਿਊ ਦਿੰਦੇ ਆ, ਜਿਹੜਾ ਉਹ ਕੈਨੇਡਾ ਦੀਆਂ ਏਜੰਸੀਆਂ, ਖੁਫੀਆ ਏਜੰਸੀਆਂ, ਉਹਨਾਂ ਦੀਆਂ ਲਾਅ ਐਨਫੋਰਸਮੈਂਟ ਏਜੰਸੀਆਂ, RCMP, ਸੀਸਸ, ਉਹਨਾਂ ਨੂੰ ਕੰਪਰੋਮਾਈਜ਼ਡ ਕਹਿ ਰਿਹਾ। ਇਹਨਾਂ ਨੂੰ ਖਾਲਿਸਤਾਨੀਆਂ ਨੇ ਖਰੀਦਿਆ ਹੋਇਆ ਪੈਸੇ ਦੇ ਕੇ, ਔਰ ਇਸ ਲਈ ਉਹ ਇੰਡੀਆ ਨੂੰ ਬਲੇਮ ਕਰਦੇ ਨੇ। ਇੰਡੀਆ ਬਿਲਕੁਲ ਕੋਈ ਇੰਡੀਆ ਦਾ ਰੋਲ ਨਹੀਂ ਹੈ, ਸਭ ਇਹਨਾਂ ਦੀ ਜਿਹੜੀ ਹੈ ਖਾਲਿਸਤਾਨੀ ਹੈ। ਜਦੋਂ ਉਹਨੂੰ ਇਹ ਪੁੱਛਿਆ ਗਿਆ ਕਿ ਭਾਈ ਇਹ ਤਾਂ ਪ੍ਰੋਬ ਚੱਲ ਰਹੀ ਹੈ ਨਿੱਜਰ ਦਾ ਮਰਡਰ, ਉਸ ਤੋਂ ਬਾਅਦ ਪਿਛਲੇ ਸਾਲ ਦੀ ਰਿਪੋਰਟ ਕਿ ਜਿਹੜੀ RCMP 2 ਖਾਲਿਸਤਾਨੀ ਹੋਰ ਮਾਰੇ, 3 ਉਹਨਾਂ ਨੇ ਹੋਰ ਕੈਨੇਡਾ 'ਚ ਮਾਰਨੇ ਸੀ, ਉਹਨਾਂ ਦੀ ਇਨਵੈਸਟੀਗੇਸ਼ਨ ਹੈ। ਉਹ ਕਹਿੰਦਾ ਵੀ ਇਹ ਜਿਹੜੀ ਹੈ ਇਹ ਫੈਂਟਸੀ ਹੈ ਕਿ ਐਵੇਂ ਇਮੈਜੀਨੇਸ਼ਨ 'ਚੋਂ ਕੱਢ ਰਹੇ ਨੇ ਔਰ ਇਹਦੇ 'ਚ ਕੋਈ ਹਕੀਕਤ ਨਹੀਂ ਹੈ। ਪਰ ਅਜੇ ਤੱਕ ਕਿਸੇ ਵੀ ਕੈਨੇਡਾ ਦੇ ਸੀਨੀਅਰ ਵਜ਼ੀਰ, ਸੀਨੀਅਰ ਪੋਲੀਟੀਸ਼ੀਅਨ, ਪ੍ਰਾਈਮ ਮਿਨਿਸਟਰ ਜਾਂ ਮਿਨਿਸਟਰ ਨੇ ਇਸ ਦੇ ਉੱਤੇ ਜ਼ਬਾਨ ਨਹੀਂ ਖੋਲੀ। ਈਵਨ RCMP ਦਾ ਵੀ ਜਿਹੜਾ ਰਿਐਕਸ਼ਨ ਹੈ ਉਹ ਭਿੱਜੀ ਬਿੱਲੀ ਵਾਲਾ ਹੈ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ। ਆਦਾਬ ਅਰਜ਼ ਮੈਂ ਤੁਹਾਡੀ ਹੋਸਟ ਅਨੀਲ ਮੁਕਰਤ। ਮੈਂ TV84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ, ਸੁਨੱਖੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਧੰਨਵਾਦ ਜੀ ਡਾਕਟਰ ਸਾਹਿਬ, ਅੱਜ 26 ਮਈ 2026 12 ਜੇਠ ਨਾਨਕਸ਼ਾਹੀ ਸੰਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸਨ ਕੇਬਲ, ਬਲ ਫਰਮ ਕੈਨੇਡਾ, roku, ਚਾਤੂ ਬਾਕਸ, ਸ਼ਾਵਾ, ਫੇਸਬੁੱਕ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵੀਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਕੈਨੇਡਾ ਤੋਂ ਸਰਦਾਰ ਭੁਪਿੰਦਰ ਸਿੰਘ ਜਰਾ ਵੱਲੋਂ। ਸੋ ਇਹਨਾਂ ਨੇ TV84 ਦੀ ਚੜ੍ਹਦੀ ਕਲਾ ਲਈ ਔਰ ਖਾਲਿਸਤਾਨ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਭੁਪਿੰਦਰ ਸਿੰਘ ਜਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ ਤੇ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ, ਪਹਿਲੇ ਸਮੇਂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕੈਨੇਡਾ ਦੇ ਹਵਾਲੇ ਨਾਲ ਕਿ ਕੈਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਨੇ ਗਲੋਬ ਐਂਡ ਮੇਲ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕੈਨੇਡੀਅਨ ਖੁਫੀਆ ਏਜੰਸੀਆਂ ਤੇ ਇਲਜ਼ਾਮ ਲਾਇਆ ਹੈ ਕਿ ਉਹ ਖਾਲਿਸਤਾਨੀਆਂ ਦੀ ਪੇਰੋਲ ਤੇ ਹਨ ਅਤੇ ਭਾਰਤ ਨੂੰ ਟ੍ਰਾਂਸਨੈਸ਼ਨਲ ਆਪਰੇਸ਼ਨ ਲਈ ਖਾਮਖਾਹ ਜਿਹੜਾ ਬਦਨਾਮ ਕੀਤਾ ਜਾ ਰਿਹਾ। ਸੋ ਦਿਨੇਸ਼ ਪਟਨਾਇਕ ਦੀਆਂ ਥੋਥੀਆਂ ਤੇ ਝੂਠੀਆਂ ਇਲਜ਼ਾਮਬਾਜ਼ੀਆਂ ਦਾ ਜਿਹੜਾ ਕੈਨੇਡਾ ਦੀਆਂ ਪ੍ਰਮੁੱਖ ਸਿੱਖ ਜਥੇਬੰਦੀਆਂ ਵੱਲੋਂ ਮੂੰਹ ਤੋੜਵਾਂ ਜਵਾਬ ਦਿੱਤਾ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਭੁਪਿੰਦਰ ਸਿੰਘ ਟੋਰਾਂਟੋ ਨਿਵਾਸੀ
ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਲਗਾਤਾਰਤਾ ਦੇ ਨਾਲ ਪਿਛਲੇ ਕਈ ਵਰ੍ਹਿਆਂ ਤੋਂ ਜਿੱਥੇ TV 84 ਨਾਲ ਜੁੜੇ ਹੋਏ ਨੇ, ਖਾਲਿਸਤਾਨੀ ਵਿਚਾਰਧਾਰਾ ਰੱਖਦੇ ਨੇ, ਉੱਥੇ TV 84 ਨੂੰ ਲਿਬਰਲੀ ਡੋਨੇਟ ਵੀ ਕਰਦੇ ਨੇ। ਨਾਈਸ। ਔਰ ਅਸੀਂ ਵੀਰ ਭੁਪਿੰਦਰ ਸਿੰਘ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਬਹੁਤ ਸਾਰੀਆਂ ਥਾਵਾਂ ਤੇ ਅੱਜ ਈਦ ਦੇ ਸਮਾਗਮ ਵੀ ਨੇ, ਸ਼ਾਇਦ ਕੋਈ ਟਾਈਮ ਵੇਰੀ ਹੁੰਦਾ ਹੋਏ, ਲੇਕਿਨ ਸਾਡੇ ਕੱਲ ਦੇ ਪ੍ਰੋਗਰਾਮ ਤੋਂ ਬਾਅਦ ਵੀ ਅੱਜ ਡੇਟ ਦੇ ਕੇ ਬਹੁਤ ਸਾਰੇ ਮੁਸਲਮਾਨ ਵੀਰਾਂ ਭੈਣਾਂ ਨੇ ਸਾਨੂੰ ਵੀ ਮੁਬਾਰਕਬਾਦ ਦਿੱਤੀ। ਔਰ ਅਸੀਂ ਇਸ ਪਲੇਟਫਾਰਮ ਤੋਂ, ਜਿਹਦੇ ਨਾਲ ਸਾਡੇ ਬਹੁਤ ਸਾਰੇ ਪਾਕਿਸਤਾਨੀ ਵੀਰ ਭੈਣਾਂ ਭਾਰਤ ਤੋਂ, ਆਜ਼ਾਦ ਕਸ਼ਮੀਰ ਤੋਂ, ਭਾਰਤੀ ਕਬਜ਼ੇ ਵਾਲੇ ਕਸ਼ਮੀਰ ਚੋਂ, ਜੇ ਅਸੀਂ ਇਹ ਕਹੀਏ ਕਿ ਸਾਡੀ ਲਗਭਗ 1/3 ਵਿਊਅਰਸ਼ਿਪ ਸਾਡੇ ਮੁਸਲਮਾਨ ਵੀਰ ਭੈਣਾਂ ਨੇ, ਤੇ ਇਹ ਕੋਈ ਅਤਕਥਨੀ ਨਹੀਂ ਹੈ। ਉਹ ਸਾਡੇ ਕੋਲ ਜਿਹੜਾ ਡਾਟਾ ਆਉਂਦਾ ਉਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ, ਕਿਉਂਕਿ ਸਾਡੇ ਲਈ ਜਿੱਥੇ ਸਾਡਾ ਮੁਸਲਮਾਨ ਭਾਈਚਾਰਾ ਇੱਕ ਬਰਾਬਰ ਅਹਿਮੀਅਤ ਰੱਖਦਾ ਹੈ, ਭਾਰਤ ਦੇ ਵਿੱਚ ਵੀ ਅਸੀਂ ਕੋ-ਸਲੇਵ ਬਣੇ ਹੋਏ ਹਾਂ। ਹਿੰਦੂ ਤਵੀ ਤਾਕਤਾਂ ਮੁਸਲਮਾਨਾਂ, ਸਿੱਖਾਂ, ਈਸਾਈਆਂ, ਦਲਿਤਾਂ ਸਭ ਦੇ ਉੱਤੇ ਹੀ ਜ਼ੁਲਮ ਕਰ ਰਹੇ ਹੈ। ਉੱਥੇ ਖਾਲਿਸਤਾਨ ਦੀ ਆਜ਼ਾਦੀ, ਕਸ਼ਮੀਰ ਦੀ ਆਜ਼ਾਦੀ, ਇਹ ਮੁੱਦੇ ਵੀ ਆਪਸ ਦੇ ਵਿੱਚ ਜੁੜੇ ਹੋਏ ਨੇ। ਪਾਕਿਸਤਾਨ ਦੇ ਨਾਲ ਸਾਡੀਆਂ, ਜਿੱਥੇ ਉਸ ਧਰਤੀ ਦੇ ਨਾਲ ਸਾਡੀਆਂ ਤਹਿਜ਼ੀਬੀ ਸਾਂਝਾਂ ਨੇ, ਉੱਥੇ ਸਾਡਾ ਮੱਕਾ ਤੇ ਮਦੀਨਾ, ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ ਉਸ ਧਰਤੀ ਤੇ ਸੁਭਾਇਮਾਨ ਨੇ। ਔਰ ਇਸ ਦੇ ਨਾਲ ਅਸੀਂ ਇਹ ਵੀ ਦੇਖਦੇ ਹਾਂ ਕਿ ਜਿਸ ਕਦਰ, ਖਾਸ ਤੌਰ ਤੇ ਜਦੋਂ 2019 ਦੇ ਵਿੱਚ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਿਆ, ਔਰ ਇਹ ਸਿਰਫ 4-5 ਸਾਲ ਦੇ ਵਿੱਚ ਲਗਭਗ ਜਿਹੜੇ 60-70 ਸਾਲ ਦੇ ਰਿਸਦੇ ਜ਼ਖਮ ਸੀ, ਜੋ 47 ਦੇ ਦੌਰ ਦਾ ਪਾਗਲਪਨ ਸੀ ਦੋਵਾਂ ਪੰਜਾਬਾਂ ਵੱਲੋਂ, ਨਾ ਸਿਰਫ ਉਹ ਦਰਦ ਮਿਟੀ, ਸਗੋਂ ਇਵੇਂ ਦੋਵੇਂ ਪੰਜਾਬ ਪਾਸੇ ਦੇ ਸਿੱਖਾਂ ਮੁਸਲਮਾਨਾਂ ਨੇ ਇੱਕ ਦੂਜੇ ਨੂੰ ਗਲ ਨਾਲ ਲਾਇਆ। ਔਰ ਜਿੰਨੀ ਇੱਜ਼ਤ, ਕਦਰ, ਪਿਆਰ ਪਾਕਿਸਤਾਨੀ ਪੰਜਾਬ 'ਚ ਸਿੱਖਾਂ ਨੂੰ ਮਿਲਦਾ ਹੈ, ਖਾਸ ਤੌਰ ਤੇ ਜਿਹੜੇ ਯਾਤਰੂ ਦੇ ਤੌਰ ਤੇ ਜਾਂਦੇ ਨੇ, ਉਸ ਨੇ ਭਾਰਤੀ ਏਜੰਸੀਆਂ ਦੀ ਨੀਂਦ ਹਰਾਮ ਕੀਤੀ। ਉਹਨਾਂ ਨੇ ਪਹਿਲਾਂ ਤਾਂ ਜਿਹੜੇ ਸਾਂਝ ਦੇ ਵਲੌਗਰ ਵਾਲੇ ਸੀ, ਕੋਈ ਯੂਟਿਊਬਰ, ਕੋਈ ਦੂਜਾ, ਘੱਟੋ ਘੱਟ 11 ਇਸ ਕਿਸਮ ਦੇ, ਜਿਨ੍ਹਾਂ ਦੇ ਵਿੱਚ ਜਸਬੀਰ ਸਿੰਘ ਰੋਪੜ ਤੋਂ, ਈਵਨ ਇੱਕ ਹਿੰਦੂ ਬੀਬੀ ਹਰਿਆਣੇ ਦੀ ਜੋਤੀ ਮਲਹੋਤਰਾ, ਉਹਨਾਂ ਸਾਰਿਆਂ ਨੂੰ ISI ਦੇ ਏਜੰਟ ਦੱਸ ਕੇ ਜਿਹੜਾ ਉਹਨਾਂ ਦੇ ਉੱਤੇ ਦੇਸ਼ ਧਰੋਹ ਦੇ ਕੇਸ, ਮੁਕੱਦਮੇ ਦਾਇਰ ਕੀਤੇ। ਉਹਦੀ ਜਸਬੀਰ ਸਿੰਘ ਦੇ ਤਾਂ 10 ਮਹੀਨੇ ਬਾਅਦ ਹਾਈ ਕੋਰਟ ਤੋਂ ਜ਼ਮਾਨਤ ਹੋਈ ਹੈ, ਔਰ ਕੋਈ ਸਬੂਤ, ਕੋਈ ਕੁਛ ਨਹੀਂ ਹੈ, ਕਿਉਂਕਿ ਉਹਨਾਂ ਨੂੰ ਇਹ ਤਕਲੀਫ ਹੋਈ ਕਿ ਭਾਈ ਇਹ ਤਾਂ ਅਸੀਂ ਜਿਹਨਾਂ ਨੂੰ ਇੱਕ ਦੂਜੇ ਦੇ ਗਲ ਪੈਣ ਲਈ ਰੱਖਿਆ ਹੋਇਆ ਹੈ, ਇਹ ਆਪਸ 'ਚ ਗਲੇ ਮਿਲ ਰਹੇ ਨੇ। ਔਰ ਅਸੀਂ ਇਹ ਦੇਖਦੇ ਹਾਂ ਕਿ ਕਿਵੇਂ ਬਾਕੀ ਸਭ ਕੁਝ ਚੱਲ ਰਿਹਾ ਹੈ। ਦੁਬਈ ਦੇ ਵਿੱਚ ਕ੍ਰਿਕਟ ਮੈਚ ਵੀ ਭਾਰਤ ਔਰ ਪਾਕਿਸਤਾਨ ਦਾ ਹੋਇਆ, ਬਾਕੀ ਸਾਂਝਾਂ ਦੀ ਗੱਲ ਵੀ ਹੋ ਰਹੀ ਹੈ, ਮੈਨ ਟੂ ਮੈਨ ਜਾਂ ਪਰਸਨ ਟੂ ਪਰਸਨ ਕਨੈਕਟ ਦੀ ਗੱਲ ਉਹਨਾਂ ਦਾ ਜਿਹੜਾ ਦੱਤਾਤਰੇਆ ਸੈਕਟਰੀ ਜਨਰਲ ਹੈ, ਮੋਹਨ ਭਾਗਵਤ ਤੋਂ ਬਾਅਦ RSS ਦਾ ਨੰਬਰ 2 ਇੰਪੋਰਟੈਂਟ ਮੈਨ, ਉਹ ਵੀ ਕਰ ਰਿਹਾ। ਲੇਕਿਨ ਫਰਵਰੀ ਮਹੀਨੇ ਤੋਂ ਲੈ ਕੇ ਹੁਣ ਤੱਕ ਅਸੀਂ ਇਹਨਾਂ ਜਿਹੜਾ ਹੈ ਕਰਤਾਰਪੁਰ ਸਾਹਿਬ ਕੋਰੀਡੋਰ ਬੰਦ ਕੀਤਾ ਹੋਇਆ। ਸੋ ਇਹ ਆਪਣੇ ਆਪ ਦੇ ਵਿੱਚ ਜਿਹੜੇ ਦੁਸ਼ਮਣ ਨੂੰ ਇਸ ਗੱਲ ਦਾ ਖੌਫ ਹੈ ਕਿ ਇਹ ਸਾਂਝਾਂ ਉਹਨਾਂ ਲਈ ਕਿੰਨੀਆਂ ਖਤਰਨਾਕ ਨੇ, ਹਾਲਾਂ ਇਹ ਉਹਨਾਂ ਦਾ ਆਪਣਾ, ਜਿਹਨੂੰ ਕਹਿੰਦੇ ਨੇ ਚੋਰ ਨੂੰ ਆਪਣਾ ਪਾਲਾ ਮਾਰਦਾ। ਸੋ ਇਹ ਅਸੀਂ ਜਦੋਂ ਦਸੰਬਰ 2012 ਦੇ ਵਿੱਚ TV 84 ਦੀ ਸ਼ੁਰੂਆਤ ਕੀਤੀ, ਮੈਂ ਹਮੇਸ਼ਾ ਹੀ ਇਸ ਗੱਲ ਬਾਰੇ ਆਪਣੇ ਅਰਲੀ ਡੇਜ਼ ਤੋਂ ਵੀ, ਜਦੋਂ ਪੋਲੀਟੀਕਲ ਐਕਟਿਵਿਜ਼ਮ 'ਚ ਅਜੇ ਨਹੀਂ ਵੀ ਸੀ, ਇਹ ਸੋਚਦਾ ਸੀ ਵੀ ਐਸਾ ਕੀ ਹੈ ਜਿਹਨੇ ਦੋਵਾਂ ਕੌਮਾਂ ਨੂੰ ਇੰਨਾ ਦੂਰ ਕਰ ਦਿੱਤਾ ਹੈ, ਜਿੱਥੇ ਇਤਿਹਾਸ ਦੀਆਂ ਸਾਂਝਾਂ, ਭਾਈ ਮਰਦਾਨੇ ਦੀ ਰਬਾਬ, ਸਾਈਂ ਮੀਆਂ ਮੀਰ, ਨਬੀ ਖਾਨ, ਗਨੀ ਖਾਨ, ਪੀਰ ਬੁੱਧੂ ਸ਼ਾਹ, ਔਰ ਕਿੰਨਾ ਇਤਿਹਾਸ ਔਰ ਕਿਸ ਕਿਸਮ ਦਾ। ਔਰ ਜਦੋਂ ਈਵਨ ਅੰਗਰੇਜ਼ਾਂ ਦੇ ਪੀਰੀਅਡ 'ਚ ਵੀ ਸਾਰੇ ਭਾਰਤ ਦੇ ਵਿੱਚੋਂ ਬਿਹਾਰ ਹੋਏ, UP ਹੋਏ, ਬੰਗਾਲ ਹੋਏ, ਰਾਈਟਿੰਗ ਹੁੰਦੀ ਸੀ, ਦੰਗੇ ਹੁੰਦੇ ਸੀ ਹਿੰਦੂ ਮੁਸਲਮਾਨ। ਬ੍ਰਿਟਿਸ਼ ਪੀਰੀਅਡ 'ਚ ਵੀ ਪੰਜਾਬ ਦੇ ਵਿੱਚ ਕਦੇ ਐਸਾ ਕੁਛ ਨਹੀਂ ਸੀ। 1930 ਦੇ ਵਿੱਚ, 1932-33 ਦੇ ਵਿੱਚ ਗੁਰਦੁਆਰਾ ਸ਼ਹੀਦਗੰਜ ਜਾਂ ਸ਼ਹੀਦਗੰਜ ਮਸਜਿਦ ਹੈ, ਇਹਨੂੰ ਲੈ ਕੇ ਜਿਹੜਾ ਪਹਿਲੀ ਵਾਰ ਲਾਹੌਰ ਦੇ ਵਿੱਚ ਜਿਹੜੀ ਹੈ ਉਹ ਰਾਈਟਿੰਗ ਹੋਈ, ਉਹ ਵੀ ਥੋੜ੍ਹੀ ਚਿਰੀ ਸੀ। ਔਰ ਇਹ ਗੁੱਡਵਿਲ ਜਿਹੜੀ ਹੈ ਉਹ ਬਣੀ ਰਹੀ। ਪਰ ਇਹਦੇ ਬਾਵਜੂਦ 47 'ਚ ਐਸਾ ਕੀ ਹੋਇਆ ਕਿ ਦਰਿੰਦਿਆਂ ਵਾਂਗ ਦੋਵਾਂ ਪਾਸਿਆਂ ਨੇ ਖੋ ਕੇ ਆਪਣੇ ਭਰਾਵਾਂ ਨੂੰ ਮਾਰਿਆ, ਬੀਬੀਆਂ ਬੱਚੀਆਂ ਦੇ ਨਾਲ ਕੀ ਹੋਇਆ। ਸੋ ਮੈਨੂੰ ਇਹ ਸੀ ਕਿ ਵੀ ਅਸੀਂ
ਜੇ ਸਾਨੂੰ ਇਹ ਇੱਕ ਪਲੇਟਫਾਰਮ ਰੱਬ ਨੇ ਦਿੱਤਾ ਹੈ ਤੇ ਅਸੀਂ ਉਹਨਾਂ ਜਿਹੜੀਆਂ ਦੋ ਜਾਗੀਆਂ ਨੇ ਜਾਂ ਜਿਹੜੇ ਵਿਤਕਰੇ ਜਾਂ ਜਿਹੜੀ ਨਫ਼ਰਤ ਜਾਂ ਜਿਹੜਾ ਪਾੜ ਹੈ ਉਸ ਨੂੰ ਪੂਰਨ ਦੀ ਕੋਸ਼ਿਸ਼ ਕਰਾਂਗੇ। ਸੋ ਅਸੀਂ ਸਮਝਦੇ ਹਾਂ ਕਿ ਸ਼ਾਇਦ ਬੇਸ਼ੱਕ 400 ਤੋਂ ਜ਼ਿਆਦਾ ਟੀਵੀ ਚੈਨਲ ਇਸ ਵੇਲੇ ਆਈਪੀ ਬਾਕਸ ਦੇ ਹੋਣਗੇ, ਭਾਰਤ ਵਿਚਲਿਆਂ ਦੀ ਤਾਂ ਗੱਲ ਹੀ ਛੱਡ ਦਿਓ, ਲੇਕਿਨ ਟੀਵੀ 84 ਇੱਕ ਐਸਾ ਮਾਧਿਅਮ ਬਣਿਆ ਜਿਹਦੇ 'ਚ ਵੱਡੀ ਗਿਣਤੀ ਦੇ ਵਿੱਚ ਕੁਝ ਹੋਰ ਵੀ ਨੇ ਜਿਹੜੇ ਸਾਂਝ ਦੀ ਐਡਵੋਕੇਸੀ ਕਰਦੇ ਨੇ, ਪਰ ਉਹਨਾਂ ਦੀ ਸਾਂਝਾਂ ਉਹ ਇੱਕ ਲੈਵਲ ਤੇ ਜਿਹੜਾ ਉਹ ਸੱਭਿਆਚਾਰ ਜਾਂ ਉਹਦੇ ਥੱਲੇ ਹੀ ਹੈ, ਉਸ ਤੋਂ ਬਿਯੋਂਡ ਕਿ ਸੈਮੀਨਾਰ ਕਰਵਾ ਲਿਆ ਔਰ ਇਧਰਲੇ ਨੂੰ ਉਧਰ ਸੱਦ ਲਿਆ, ਉਧਰਲੇ ਨੂੰ, ਇਸ ਤੋਂ ਬਿਯੋਂਡ ਅਸੀਂ ਇਹ ਸਮਝਦੇ ਹਾਂ ਕਿ ਬਈ ਇਹ ਸਾਡੀ ਸਾਂਝ ਰੂਹਾਨੀਅਤ ਦੀ ਹੈ। ਔਰ ਰੂਹਾਨੀਅਤ ਦੀ ਵੀ ਇਸ ਲੈਵਲ ਦੇ ਉੱਤੇ ਮੈਂ ਅਕਸਰ ਇੱਕ ਡਾਇਲੌਗ ਜਿਹੜਾ ਸਰ ਕਪੂਰ ਸਿੰਘ ਹੋਰਾਂ ਨੇ ਸਾਚੀ ਸਾਖੀ ਦੇ ਵਿੱਚ ਦਿੱਤਾ ਹੈ ਕਿ ਵੀ ਉਹ ਟਰੈਵਲ ਕਰ ਰਹੇ ਸੀ, ਕਿਉਂਕਿ ਉਹਨਾਂ ਜ਼ਮਾਨੇ 'ਚ ਅਜੇ ਹਵਾਈ ਜਹਾਜ਼ਾਂ 'ਚ ਤਾਂ ਲੰਡਨ ਜਾਣ ਦਾ ਨਹੀਂ ਸੀ, ਉਹ ਪੜ੍ਹਦੇ ਸੀ ਉੱਥੇ ਕੈਂਬਰਿਜ। ਔਰ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਵੀ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਹੈ ਉਹ ਲੰਡਨ ਜਾ ਰਹੇ ਸੀ ਔਰ ਸਮੁੰਦਰੀ ਜਹਾਜ਼ ਦੇ ਵਿੱਚ ਹੀ ਉਹ ਸਫ਼ਰ ਕਰ ਰਹੇ ਸੀ। ਉਹਨਾਂ ਨੇ ਦੇਖਿਆ ਮਿਸਟਰ ਜਿਨਾਹ ਨੇ ਕਪੂਰ ਸਿੰਘ ਨੂੰ, ਤਾਂ ਉਹਨਾਂ ਨੂੰ ਕਿਹਾ ਵੀ ਆ ਮੁੰਡਿਆ ਤੈਨੂੰ ਪਾਣੀ ਧਾਣੀ ਪਿਆਵਾਂ, ਔਰ ਉਹਨਾਂ ਨੂੰ ਉਹ ਲੈ ਗਏ ਕਿਉਂਕਿ ਸਮੁੰਦਰੀ ਜਹਾਜ਼ਾਂ ਦੇ ਵਿੱਚ ਸਾਰਾ ਪ੍ਰਬੰਧ ਹੁੰਦਾ ਹੈ। ਤੇ ਉਹਦੇ 'ਚ ਉਹਨਾਂ ਨੇ ਉਹਨਾਂ ਨੂੰ ਪੁੱਛਿਆ ਸਰ ਕਪੂਰ ਸਿੰਘ ਨੂੰ, ਜਿਹਦਾ ਜਵਾਬ ਔਰ ਉਹ ਸਵਾਲ ਉਹਨਾਂ ਨੇ ਸਾਚੀ ਸਾਖੀ 'ਚ ਲਿਖਿਆ। ਉਹਨਾਂ ਨੇ ਕਿਹਾ ਕਿ ਵੀ ਇਸਲਾਮ ਨੇ ਸਿੱਖੀ ਦਾ ਸੱਜਾ ਹੱਥ ਫੜਿਆ ਹੋਇਆ, ਪਰ ਸਿੱਖ ਆਪਣਾ ਮੂੰਹ ਹਿੰਦੂਆਂ ਵੱਲ ਰੱਖਦੇ ਨੇ। ਇਹਦਾ ਕੀ ਕਾਰਨ ਹੈ ਕਿ ਇਸਲਾਮ ਇਜ਼ ਹੋਲਡਿੰਗ ਦਾ ਰਾਈਟ ਹੈਂਡ ਆਫ ਦਾ ਸਿੱਖਿਜ਼ਮ, ਬਟ ਸਿੱਖਸ ਆਲਵੇਜ਼ ਕੀਪ देयर ਮਾਊਥ ਔਰ ਕੀਪ देयर ਫੇਸ ਟੁਵਰਡਸ ਦਾ ਹਿੰਦੂਜ਼। ਤੇ ਉਹਦੇ 'ਚ ਸਰ ਕਪੂਰ ਸਿੰਘ ਉਹਨਾਂ ਨੇ ਕਿਹਾ ਕਿ ਇਟਸ ਨਾਟ ਏ ਸਪਿਰਿਚੁਅਲ ਟ੍ਰੇਟ, ਇਟ ਇਜ਼ ਏ ਹਿਸਟੋਰੀਕਲ ਪ੍ਰੀਡਿਸਪੋਜੀਸ਼ਨ, ਕਿ ਇਹ ਰੂਹਾਨੀ ਟ੍ਰੇਟ ਨਹੀਂ ਹੈ। ਰੂਹਾਨੀਅਤ ਦੇ ਵਿੱਚ ਤਾਂ ਵਾਕਈ ਹੱਥ ਫੜਿਆ ਹੋਇਆ, ਜਿਹੜਾ ਵਹਾਦਤ ਦੀ ਗੱਲ ਹੈ, ਜਿਹੜੀ ਇੱਕ ਰੱਬ ਦੀ ਗੱਲ ਹੈ, ਜਿਸ ਨੂੰ ਅਲਾਮਾ ਇਕਬਾਲ ਨੇ ਫਿਰ ਉੱਠੀ ਆਖਰ ਸਦਾ ਤੌਹੀਦ ਕੀ ਪੰਜਾਬ ਸੇ, ਸਿਧਾਂਤਕ ਤੌਰ ਤੇ ਅਸੀਂ ਇਸਲਾਮ ਦੇ ਮਚ ਕਲੋਜ਼ਰ ਆ ਇੱਕ ਰੱਬ ਇੱਕ ਅੱਲਾ ਦੇ ਕਨਸੈਪਟ ਦੇ ਨਾਲ। ਪਰ ਉਹਨਾਂ ਨੇ ਕਿਹਾ ਵੀ ਇਟ ਇਜ਼ ਏ ਹਿਸਟੋਰੀਕਲ ਪ੍ਰੀਡਿਸਪੋਜੀਸ਼ਨ, ਕਿ ਇਤਿਹਾਸ ਇਵੇਂ ਦਾ ਹੋਇਆ ਕਿ ਭਾਈ ਉਹਦੇ 'ਚ 18ਵੀਂ ਸਦੀ ਉਹ ਮੁਗਲ, ਅਫਗਾਨ, ਦੂਸਰੇ ਤੀਸਰੇ, ਉਹ ਉਹਨਾਂ ਨੇ ਮਜ਼ਹਬ ਨੂੰ ਇੱਕ ਤਲਵਾਰ ਵੀ ਤੇ ਢਾਲ ਦੇ ਤੌਰ ਤੇ ਵੀ ਵਰਤਿਆ, ਭਾਵੇਂ ਆਪਣੇ ਟੱਬਰਾਂ ਦੇ ਜੀਅ ਵੀ ਮਾਰੇ। ਔਰੰਗਜ਼ੇਬ ਨੇ ਆਪਣੇ ਪਿਓ ਨੂੰ ਕੈਦ ਕੀਤਾ, ਭਰਾਵਾਂ ਨੂੰ ਮਾਰਿਆ, ਇਹ ਇੱਕ ਰਿਹਾ। ਸੋ ਉਹਨਾਂ ਨੇ ਅੱਗੋਂ ਕਾਇਦੇ ਆਜ਼ਮ ਨੇ ਸਰ ਕਪੂਰ ਸਿੰਘ ਨੂੰ ਕਿਹਾ ਕਿ ਵੀ ਯੂ ਹੈਵ ਸਪੋਕਨ ਪ੍ਰੋਫਾਊਂਡਲੀ, ਕਿ ਤੂੰ ਬੜੀ ਡੂੰਘੀ ਗੱਲ ਕੀਤੀ ਹੈ। ਸੋ ਕਹਿਣ ਦਾ ਮਤਲਬ ਹੈ ਕਿ 47 ਤੱਕ ਤਾਂ ਇਹ ਇੱਕ ਟ੍ਰੇਡ ਸਮਝ ਆ ਸਕਦਾ ਸੀ ਕਿ ਭਾਈ ਡਿਵੀਜ਼ਨ ਵੀ ਹੋਣੀ ਸੀ, 29 ਜ਼ਿਲ੍ਹਿਆਂ 'ਚੋਂ ਸਿੱਖ ਕਿਤੇ ਵੀ ਮੈਜੋਰਟੀ 'ਚ ਨਹੀਂ ਸੀ, ਸਿੱਖ ਲੀਡਰਸ਼ਿਪ ਕਨਫਿਊਜ਼ਡ ਸੀ। ਪਰ ਹੁਣ ਜਿਹੜੀ ਹੈ 47 ਤੋਂ ਬਾਅਦ ਤਾਂ ਹਿਸਟੋਰੀਕਲ ਪ੍ਰੀਡਿਸਪੋਜੀਸ਼ਨ ਖਤਮ ਹੋ ਗਈ, ਹੁਣ ਤਾਂ ਸਾਂਝਾ ਐਨਮੀ ਹੋ ਗਿਆ। ਜਿਹੜੇ ਦਿੱਲੀ ਤਖਤ ਦੇ ਉੱਤੇ ਹਿੰਦੂਤਵ ਹੈ, ਜਿਹੜਾ ਉਸੇ ਹੀ ਸੋਚ ਨੂੰ ਲੈ ਕੇ ਤੁਰਿਆ ਜਿਹੜਾ ਔਰੰਗਜ਼ੇਬੀ ਸੋਚ ਸੀ ਕਿਸੇ ਜ਼ਮਾਨੇ ਦੇ ਵਿੱਚ ਉਹ। ਸੋ ਅਸੀਂ ਇਹ ਸਮਝਦੇ ਹਾਂ ਕਿ ਇਸ ਮਿਸ਼ਨ ਦੇ ਵਿੱਚ ਅਸੀਂ ਕਾਫੀ ਹੱਦ ਤੱਕ, ਇਹ ਠੀਕ ਹੈ ਬਿਟਰਨੈਸ ਕਈ ਵਾਰ ਜਿਹੜੇ ਇਤਿਹਾਸ ਦੇ ਜਿਹੜੀ ਸਾਈਕੋ ਹਿਸਟਰੀ ਹੁੰਦੀ ਹੈ, ਕਈ ਵਾਰ ਤੁਹਾਨੂੰ ਵਾਪਸ ਡਰੈਗ ਕਰਦੀ ਹੈ। ਕਈ ਵਾਰ ਜਿਹੜੇ ਤੱਤ ਪਲਤ ਕਿਸਮ ਦੇ ਲੋਕ ਦੋਵੇਂ ਪਾਸੇ ਹੀ ਬੈਠੇ ਹੋਏ ਨੇ, ਉਹ ਕਿਸੇ ਨਾ ਕਿਸੇ ਇਸ਼ੂ ਨੂੰ ਜਿਹੜਾ ਉਹ ਸਕਾਈ ਹਾਈ ਲੈ ਜਾਂਦੇ ਨੇ, ਔਰ ਇੱਕਦਮ ਫਿਰ ਜਿਹੜੇ ਹਿੰਦੂ ਤਵੀ ਨੇ ਉਹ ਜੰਪ ਕਰਕੇ ਜਾਲੀ ਆਈਡੀਜ਼ ਰਾਹੀਂ ਵਿੱਚ ਪੜ ਜਾਂਦੇ ਨੇ। ਉਹ ਸਾਰੇ 'ਚੋਂ ਇੱਕ ਨਵੀਂ ਖੇਡ ਸ਼ੁਰੂ ਹੋ ਜਾਂਦੀ ਹੈ। ਪਰ ਅਸੀਂ ਇਹ ਸਮਝਦੇ ਹਾਂ ਵੀ ਸਾਡੇ ਲਈ ਜਿਹੜਾ ਇਸਲਾਮਿਕ ਭਾਈਚਾਰਾ ਹੈ ਉਹ ਸਾਡੇ ਟੀਵੀ 84 ਪਰਿਵਾਰ ਦਾ ਅਹਿਮ ਹਿੱਸਾ ਹੈ। ਉਹਨਾਂ ਦੀ ਹਰ ਖੁਸ਼ੀ ਗਮੀ 'ਚ ਵੀ ਅਸੀਂ ਸ਼ਰੀਕ ਹਾਂ। ਉਹਨਾਂ ਦੇ ਜਿਹੜੇ ਇਤਿਹਾਸਕ ਦਿਨ ਨੇ, ਉਹਨਾਂ ਦੇ ਜਿਹੜੇ ਪਾਕ ਮਹੀਨੇ ਨੇ, ਰਮਜ਼ਾਨ ਦਾ ਹੋਏ, ਈਦ ਹੋਏ, ਉਹ ਸਾਡੇ ਲਈ ਵੀ ਜਿਹੜੇ ਨੇ ਅਸੀਂ ਉਹਨਾਂ ਦੀ ਖੁਸ਼ੀ ਸਾਂਝੀ ਕਰਦੇ। ਸੋ ਇਸ ਮੌਕੇ ਅਸੀਂ ਸਮੂਹ ਆਪਣੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਮੁਬਾਰਕਬਾਦ ਦਿੰਦੇ। ਦੇਖੋ ਗੱਲ ਕੈਨੇਡਾ ਨੇ ਔਰ ਖ਼ਾਸ ਤੌਰ ਤੇ ਮਾਰਕ ਕਾਰਨੀ ਦੀ ਸਰਕਾਰ ਨੇ ਇਕੱਲਾ ਇਹੀ ਨਹੀਂ ਵੀ ਉਹਨੇ ਸਿੱਖਾਂ ਦੇ ਨਾਲ ਧਰੋ ਕਮਾਇਆ, ਉਹਨੇ ਮਾਰਕ ਕਾਰਨੀ ਨੇ ਕੈਨੇਡਾ ਦੀਆਂ ਇੰਸਟੀਟਿਊਸ਼ਨਸ, ਚਾਰਟਰ ਆਫ ਰਾਈਟਸ, ਕੈਨੇਡਾ ਦਾ ਮੁੱਢਲਾ ਜਿਹੜਾ ਸਾਰਾ ਸਿਸਟਮ ਫਰੀडम्स ਦਾ ਹੈ, ਉਸ ਨੂੰ ਵੀ ਇੱਕ ਵੱਡਾ ਝਟਕਾ ਪਹੁੰਚਾਇਆ। ਜਦੋਂ ਕਿ ਇਹਦੇ ਬਾਵਜੂਦ
ਕਿ ਇੰਡੀਆ ਸਿੱਧੇ ਤੌਰ ਦੇ ਉੱਤੇ ਟਰਾਂਸਨੈਸ਼ਨਲ ਰਿਪਰੈਸ਼ਨ ਲਈ ਜ਼ਿੰਮੇਵਾਰ ਹੈ। ਉਹਨੇ ਉਸ ਸਾਰੇ ਨੂੰ ਬੈਕ ਬਰਨਰ ਤੇ ਰੱਖ ਕੇ ਇੰਡੀਆ ਦੇ ਨਾਲ ਵਪਾਰਕ ਸਾਂਝਾਂ ਨੂੰ ਤਰਜੀਹ ਦਿੱਤੀ, ਯੂਰੇਨੀਅਮ ਡੀਲ ਕੀਤੀ, ਡੈਲੀਗੇਸ਼ਨ ਲੈ ਕੇ ਗਿਆ। ਹੁਣ ਵੀ ਪੀਯੂਸ਼ ਗੋਇਲ ਔਰ ਦੂਸਰੇ ਆ ਕੇ ਬੈਠੇ ਨੇ। ਔਰ ਕਿੱਥੇ ਕੈਨੇਡਾ ਦੀ ਗਵਰਨਮੈਂਟ ਨੇ ਜਾਂ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ 3 ਮਹੀਨੇ ਬਾਅਦ 18 ਜੂਨ 2023 ਨੂੰ ਹਰਦੀਪ ਸਿੰਘ ਨਿੱਜਰ ਦਾ ਕੋਲਡ ਬਲੱਡਡ ਮਰਡਰ ਹੁੰਦਾ ਹੈ ਗੁਰਦੁਆਰਾ ਕੰਪਲੈਕਸ ਦੇ ਵਿੱਚ। 3 ਮਹੀਨੇ ਬਾਅਦ ਜਿਹੜਾ ਉਹ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਭਾਰਤ ਨੂੰ ਇਹਦੇ ਲਈ ਜ਼ਿੰਮੇਵਾਰ ਦੱਸਦੇ ਨੇ। ਔਰ 6 ਪ੍ਰੋਮੀਨੈਂਟ ਜਿਹੜੇ ਉਹਨਾਂ ਦੇ ਡਿਪਲੋਮੈਟ ਨੇ, ਜਿਨ੍ਹਾਂ ਦੇ ਵਿੱਚ ਉਹਨਾਂ ਦਾ ਹਾਈ ਕਮਿਸ਼ਨਰ ਜਿਹੜਾ ਉਹ ਸੰਜੇ ਵਰਮਾ ਵੀ ਸ਼ਾਮਲ ਹੈ, ਉਹਨਾਂ ਨੂੰ ਪਰਸੋਨਾ ਨੌਨ ਗ੍ਰੇਟਾ ਕਿ ਭਾਈ ਇਹਨਾਂ ਨੂੰ ਬਾਹਰ ਕੱਢੋ ਕਰਕੇ ਮੁਲਕ ਚੋਂ ਬਾਹਰ ਕੱਢਦੇ ਨੇ। ਲੇਕਿਨ ਮਾਰਕ ਕਾਰਨੀ ਨੇ ਸਭ ਨੂੰ ਇਗਨੋਰ ਕਰਕੇ ਜੋ ਕੀਤਾ, ਅੱਜ ਹਾਲਾਤ ਇਹ ਨੇ ਕਿ ਵਾਪਸ ਡਿਪਲੋਮੈਟਿਕ ਰਿਲੇਸ਼ਨ ਵੀ ਕੈਨੇਡਾ ਦੇ ਇਸਟੈਬਲਿਸ਼ ਹੋਏ, ਵਪਾਰਕ ਵੀ ਜਿਹੜੇ ਨੇ ਉਹ ਸਮਝੌਤੇ ਹੋ ਰਹੇ ਨੇ। ਔਰ ਜਿਹੜਾ ਹੁਣ ਕੈਨੇਡਾ ਦੇ ਵਿੱਚ ਭਾਰਤ ਦਾ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਲਿਆ ਕੇ ਬਿਠਾਇਆ, ਉਹ ਕੈਨੇਡਾ ਦੀ ਧਰਤੀ ਤੇ ਕੈਨੇਡਾ ਦੇ ਪ੍ਰਮੁੱਖ ਅਖਬਾਰ ਗਲੋਬ ਐਂਡ ਮੇਲ ਨੂੰ ਜਿਹੜਾ ਉਹ ਇੰਟਰਵਿਊ ਦਿੰਦੇ ਆ, ਜਿਹੜਾ ਉਹ ਕੈਨੇਡਾ ਦੀਆਂ ਏਜੰਸੀਆਂ, ਖੁਫੀਆ ਏਜੰਸੀਆਂ, ਉਹਨਾਂ ਦੀਆਂ ਲਾਅ ਐਨਫੋਰਸਮੈਂਟ ਏਜੰਸੀਆਂ, RCMP, ਸੀਸਸ, ਉਹਨਾਂ ਨੂੰ ਕੰਪਰੋਮਾਈਜ਼ਡ ਕਹਿ ਰਿਹਾ ਕਿ ਭਾਈ ਇਹਨਾਂ ਨੂੰ ਖਾਲਿਸਤਾਨੀਆਂ ਨੇ ਖਰੀਦਿਆ ਹੋਇਆ ਪੈਸੇ ਦੇ ਕੇ। ਔਰ ਕੰਪਰੋਮਾਈਜ਼ ਦਾ ਮਤਲਬ ਇਹ ਹੀ ਹੁੰਦਾ ਕਿ ਔਰ ਇਸ ਲਈ ਉਹ ਇੰਡੀਆ ਨੂੰ ਬਲੇਮ ਕਰਦੇ ਨੇ। ਇੰਡੀਆ ਬਿਲਕੁਲ ਕੋਈ ਇੰਡੀਆ ਦਾ ਰੋਲ ਨਹੀਂ ਹੈ, ਸਭ ਇਹਨਾਂ ਦੀ ਜਿਹੜੀ ਹੈ ਖਾਲਿਸਤਾਨੀ ਹੈ। ਔਰ ਅਮਰੀਕਾ, ਕੈਨੇਡਾ, ਆਸਟ੍ਰੇਲੀਆ, UK 'ਚ ਨਾ, ਅਮਰੀਕਾ, ਆਸਟ੍ਰੇਲੀਆ, UK ਔਰ ਆਸਟ੍ਰੇਲੀਆ 'ਚ ਇਹਨਾਂ ਦਾ ਜ਼ੋਰ ਨਹੀਂ ਚੱਲਿਆ ਖਾਲਿਸਤਾਨੀਆਂ ਦਾ। ਪਰ ਕਿਉਂਕਿ ਕੈਨੇਡਾ ਦੇ ਵਿੱਚ ਕਮਜ਼ੋਰ ਪ੍ਰਾਈਮ ਮਿਨਿਸਟਰ ਸੀ, ਇਸ ਲਈ ਖਾਲਿਸਤਾਨੀਆਂ ਦਾ ਜ਼ੋਰ ਪਿਆ। ਔਰ ਇਹ ਸਾਰਾ ਜਿਹੜਾ ਪਾਰਟ ਹੈ ਇਹਦੇ ਨਾਲ ਹੋਇਆ ਲੰਬਾ ਚੌੜਾ ਇੰਟਰਵਿਊ ਜਿਹੜਾ ਗਲੋਬ ਐਂਡ ਮੇਲ ਨੂੰ ਉਹਨੇ ਦਿੱਤਾ ਹੈ ਦਿਨੇਸ਼ ਪਟਨਾਇਕ ਨੇ, ਜਿਹਦੀ ਹੈਡਲਾਈਨ ਗਲੋਬ ਐਂਡ ਮੇਲ ਨੇ ਲਾਈ ਹੈ, ਇੰਡੀਅਨ ਡਿਪਲੋਮੈਟ ਐਕਿਊਜ਼ਸ RCMP ਆਫ ਇਨਵੈਸਟੀਗੇਟਿੰਗ ਫੈਂਟੈਸੀ ਐਲੀਗੇਸ਼ਨਸ ਆਫ ਇੰਟਰਫੇਰੈਂਸ। ਜਦੋਂ ਉਹਨੂੰ ਇਹ ਪੁੱਛਿਆ ਗਿਆ ਕਿ ਭਾਈ ਇਹ ਤਾਂ ਪ੍ਰੋਬ ਚੱਲ ਰਹੀ ਹੈ ਨਿੱਜਰ ਦਾ ਮਰਡਰ, ਉਸ ਤੋਂ ਬਾਅਦ ਪਿਛਲੇ ਸਾਲ ਦੀ ਰਿਪੋਰਟ ਕਿ ਜਿਹੜੀ RCMP 2 ਖਾਲਿਸਤਾਨੀ ਹੋਰ ਮਾਰੇ, 3 ਉਹਨਾਂ ਨੇ ਹੋਰ ਕੈਨੇਡਾ 'ਚ ਮਾਰਨੇ ਸੀ, ਉਹਨਾਂ ਦੀ ਇਨਵੈਸਟੀਗੇਸ਼ਨ ਹੈ। ਉਹ ਕਹਿੰਦਾ ਵੀ ਇਹ ਜਿਹੜੀ ਹੈ ਇਹ ਫੈਂਟਸੀ ਹੈ ਕਿ ਐਵੇਂ ਇਮੈਜੀਨੇਸ਼ਨ 'ਚੋਂ ਕੱਢ ਰਹੇ ਨੇ ਔਰ ਇਹਦੇ 'ਚ ਕੋਈ ਹਕੀਕਤ ਨਹੀਂ ਹੈ। ਔਰ ਉਸ ਦਾ ਇੰਟਰਵਿਊ ਜਿਹੜਾ ਬੜੀ ਡਿਟੇਲ 'ਚ ਛਾਪਿਆ, ਉਹਨੇ ਜ਼ਾਹਰ ਹੈ ਸਿੱਖ ਹਲਕਿਆਂ ਦੇ ਵਿੱਚ ਤਾਂ ਹਲਚਲ ਮਚਾਈ ਹੈ। ਪਰ ਤੁਸੀਂ ਦੇਖੋ ਵੀ ਜਦੋਂ ਕੋਈ ਹਕੂਮਤ ਬਿਲਕੁਲ ਥੱਲੇ ਲੱਗ ਜਾਂਦੀ ਹੈ, ਅਜੇ ਤੱਕ ਵੀ ਹੁਣ ਇਸ ਇੰਟਰਵਿਊ ਨੂੰ ਆਇਆ ਆਲਮੋਸਟ 24 ਘੰਟੇ ਹੋ ਗਏ ਨੇ, ਕੈਨੇਡਾ ਦੀਆਂ ਪ੍ਰਮੁੱਖ ਸਿੱਖ ਜਥੇਬੰਦੀਆਂ ਨੇ, ਜਿਨ੍ਹਾਂ ਦੇ ਵਿੱਚ ਜਿਹੜੀਆਂ ਤਿੰਨੋਂ ਹੀ ਰੀਜਨ ਨੇ, ਉਹਨਾਂ ਦੇ ਸਪੋਕਸਪਰਸਨ ਨੇ BC ਗੁਰਦੁਆਰਾ ਕੌਂਸਲ ਦੇ ਮਨਿੰਦਰ ਸਿੰਘ, ontario ਗੁਰਦੁਆਰਾ ਕਮੇਟੀ ਦੇ ਅਮਰਜੀਤ ਸਿੰਘ ਮਾਨ ਔਰ ਕਿਊਬੈਕ ਸਿੱਖ ਕੌਂਸਲਸ ਦੇ ਸੰਤੋਖ ਸਿੰਘ, ਉਹਨਾਂ ਨੇ ਬੜੀ ਡਿਟੇਲ ਸਟੇਟਮੈਂਟ ਦਿੱਤੀ ਹੈ ਇਹਦੇ ਤੇ। ਉਹਨੂੰ ਜਿਹੜਾ ਕਾਊਂਟਰ ਕੀਤਾ ਹੈ ਅਸੀਂ ਉਹਨੂੰ ਸ਼ੇਅਰ ਕਰਾਂਗੇ। ਪਰ ਅਜੇ ਤੱਕ ਕਿਸੇ ਵੀ ਕੈਨੇਡਾ ਦੇ ਸੀਨੀਅਰ ਵਜ਼ੀਰ, ਸੀਨੀਅਰ ਪੋਲੀਟੀਸ਼ੀਅਨ, ਪ੍ਰਾਈਮ ਮਿਨਿਸਟਰ ਜਾਂ ਮਿਨਿਸਟਰ ਨੇ ਇਸ ਦੇ ਉੱਤੇ ਜ਼ਬਾਨ ਨਹੀਂ ਖੋਲੀ। ਈਵਨ RCMP ਦਾ ਵੀ ਜਿਹੜਾ ਰਿਐਕਸ਼ਨ ਹੈ ਉਹ ਭਿੱਜੀ ਬਿੱਲੀ ਵਾਲਾ ਹੈ। ਪਰ ਉਸ ਤੱਕ ਜਾਣ ਤੋਂ ਪਹਿਲਾਂ ਕਿ ਭਾਈ ਇੱਕ ਜੂਨੀਅਰ ਮਿਨਿਸਟਰ ਨੇ ਇਸ ਦੇ ਉੱਤੇ ਜਿਹੜੀ ਆ ਉਹ ਕੈਨੇਡਾ ਦਾ ਮਿਨਿਸਟਰ ਆਫ ਪਬਲਿਕ ਸੇਫਟੀ ਗੈਰੀ ਐਨਸਾਗਰੀ ਨੇ ਈਮੇਲ ਕੀਤੀ ਹੈ ਗਲੋਬ ਨੂੰ। ਉਹਨੇ ਕਿਹਾ ਰਿਜੈਕਟ ਕੀਤਾ ਜੋ ਇੰਡੀਅਨ ਡਿਪਲੋਮੈਟ ਦੇ ਐਲੀਗੇਸ਼ਨ ਨੇ। ਔਰ ਦੂਸਰਾ ਔਰ ਲੇਕਿਨ ਇਸ ਤੋਂ ਬਿਯੋਂਡ ਕੋਈ ਸਾਨੂੰ ਦੇਖਣ 'ਚ, ਪਰ ਇਸ ਤੋਂ ਪਹਿਲਾਂ ਕਿ ਮੈਂ ਸਿੱਖ ਜਥੇਬੰਦੀਆਂ ਨੇ ਉਹਨੂੰ ਕਿਵੇਂ ਰਿਬਫ ਕੀਤਾ ਉਹਦਾ ਜ਼ਿਕਰ ਕਰਾਂ, ਦਿਨੇਸ਼ ਪਟਨਾਇਕ ਨੇ ਜਿਹੜੇ ਉਹਦੇ ਚਾਰਜ ਨੇ ਉਸ ਦੇ ਵਿੱਚ ਉਹਨੇ ਕਿਹਾ ਕਿ ਵੀ ਇਹ ਜਿਹੜੇ RCMP ਜੋ ਇਨਵੈਸਟੀਗੇਟ ਕਰ ਰਹੀ ਹੈ ਇੰਡੀਅਨ ਇੰਟਰਫੇਰੈਂਸ ਦੇ ਨਾਂ ਥੱਲੇ, ਇਹ ਜਿਹੜੀ ਹੈ ਇਹ ਫੈਂਟੈਸੀ ਹੈ। ਔਰ ਸਿੱਖਾਂ ਨੇ ਇਵੇਂ ਹੈ ਕਿ ਵੀ ਖਾਲਿਸਤਾਨੀ ਵਿੱਚ ਵੜੇ ਹੋਏ ਨੇ। ਔਰ ਉਹਨਾਂ ਨੇ ਜਿਹੜਾ Canadian security agencies has been compromised by 6 separatists using Canada as a base for their campaign to carve out a breakaway state in northwest India which they call Khalistan। ਇਹ ਖਾਲਿਸਤਾਨੀਆਂ ਨੇ ਇਹਨਾਂ ਨੂੰ ਖਰੀਦਿਆ ਹੋਇਆ ਹੈ ਔਰ ਇਹ ਕੰਪਰੋਮਾਈਜ਼ ਨੇ। ਔਰ ਜਦੋਂ ਉਹਨੂੰ ਇਹ ਪੁੱਛਿਆ ਗਿਆ ਕਿ ਭਾਈ
ਤੁਹਾਡਾ US ਦੇ ਵਿੱਚ ਜਿਹਦੇ 'ਚ ਇੰਡੀਆ ਦੇ ਉਹ ਕਹਿੰਦਾ ਵੀ ਹਾਂ ਇਹ ਰੋਗ ਐਲੀਮੈਂਟ ਹੁਣ ਕਿਉਂਕਿ ਵਿਕਾਸ ਯਾਦਵ ਜਿਹੜਾ IPS ਜਿਹੜਾ ਰਾ ਦੇ ਲਈ ਇੰਟੈਲੀਜੈਂਸ ਬਿਊਰੋ ਰਾ ਔਰ ਕੈਨੇਡਾ ਜਿਹੜਾ ਕਬੂਲਨਾਮੇ ਲਿਖਣ ਗੁਪਤੇ ਦਾ ਉਹਨੂੰ ਇਹ ਕਹਿੰਦਾ ਕਿ ਜੀ ਇਹ ਜਿਹੜਾ ਇਹ ਟਵਿਸਟਡ ਅਰਾਊਂਡ ਹੈ ਹਰਦੀਪ ਸਿੰਘ ਨਿੱਜਰ ਦਾ ਜਿਹੜਾ ਕਰਨਾ ਹੈ ਇਹ ਜਿਹੜਾ ਉੱਥੇ ਜੋ ਵੀ ਹੋਇਆ ਉਹ ਜਿਹੜਾ RCMP ਵੈਸੇ ਤਾਂ ਬੜੀ ਅੱਛੀ ਆਰਗੇਨਾਈਜੇਸ਼ਨ ਹੈ ਇੰਡੀਪੈਂਡੈਂਟ ਵੈਰੀ ਗੁੱਡ ਆਰਗੇਨਾਈਜੇਸ਼ਨ ਇਨ ਦਾ ਪਾਸਟ the force had been susceptible to political direction ਪਰ ਬਾਅਦ ਚ ਇਹਨੂੰ ਖਾਲਿਸਤਾਨੀਆਂ ਨੇ ਜਿਵੇਂ ਪੋਲੀਟੀਕਲ ਡਾਇਰੈਕਸ਼ਨ ਦੇ ਦਿੱਤੀ ਹੈ ਔਰ ਇਹ ਜਿਹੜਾ there are a whole lot of allegations within India that the Canadian security establishment is compromised ਕਿ ਇੰਡੀਆ ਦੇ ਵਿੱਚ ਅਸੀਂ ਇਹੀ ਕਹਿੰਦੇ ਹਾਂ ਕਿ ਬਈ ਇਹ ਜਿਹੜੀ ਹੈ ਕੰਪਰੋਮਾਈਜ਼ਡ ਹੈ ਔਰ ਇਹ ਜਿਹੜਾ ਉਹਨੇ ਕਿਹਾ ਜੀ ਦੇਖੋ ਇਹ ਸਾਡਾ ਇੰਨਾ ਵੱਡਾ ਮੁਲਕ ਹੈ 1.4 ਬਿਲੀਅਨ ਲੋਕਾਂ ਦਾ ਔਰ ਇਹ ਜਿਹੜਾ ਹੁਣ ਇਹਨੂੰ ਜਿਹੜਾ ਦਿਨੇਸ਼ ਪਟਨਾਇਕ ਹੈ ਸਤੰਬਰ ਮਹੀਨੇ ਦੇ ਵਿੱਚ ਹੀ ਜਿਹੜਾ ਉਹਨੂੰ ਜਦੋਂ ਕਿ ਇਹਨੇ ਮਾਰਕ ਕਾਰਨੀ ਨੇ ਸਬੰਧ ਜੋੜੇ ਨੇ ਇਹਨੂੰ ਹਾਈ ਕਮਿਸ਼ਨਰ ਦੇ ਤੌਰ ਤੇ ਲਿਆਂਦਾ ਗਿਆ ਔਰ ਇਹ ਜਿਹੜਾ ਉਹਨੇ ਅੱਗੋਂ ਇਹ ਕਿਹਾ ਕਿ ਵੀ ਉਹਨੂੰ ਜਦੋਂ ਇਹ ਕਿਹਾ ਗਿਆ ਵੀ ਇਸ ਸਾਲ ਦੀ ਰਿਪੋਰਟ ਦੇ ਵਿੱਚ ਵੀ ਇੰਡੀਆ ਹੈਜ਼ ਐਨਗੇਜਡ ਇਨ ਸਰਵੇਲੈਂਸ ਐਂਡ ਅਦਰ ਕੋਅਰਸਿਵ ਟੈਕਟਿਕਸ ਮੈਂਟ ਟੂ ਸੁਪਰੈਸ ਕ੍ਰਿਟਿਸਿਜ਼ਮ ਆਫ ਦਾ ਗਵਰਨਮੈਂਟ ਆਫ ਇੰਡੀਆ ਐਂਡ ਕ੍ਰੀਏਟ ਫੀਅਰ ਇਨ ਦਾ ਕਮਿਊਨਿਟੀ ਕਿ ਇਸ ਸਾਲ ਦੀ ਰਿਪੋਰਟ ਵੀ ਹੈ ਔਰ ਫਿਰ ਆਪਣੇ ਇੰਟਰਵਿਊ 'ਚ ਹਾਈ ਕਮਿਸ਼ਨਰ ਕਹਿੰਦਾ ਹੈ ਕਿ there is a possibility that there could be rogue agents operating outside New Delhi's direction ਹਾਂ ਕੁਝ ਐਸੇ ਪਾਗਲ ਹੋ ਸਕਦੇ ਨੇ ਇੰਡੀਅਨ ਜਿਹੜੇ ਸਾਡੀ ਡਾਇਰੈਕਸ਼ਨ ਤੋਂ ਬਿਨਾਂ ਜਿਹੜਾ ਉਹ ਆਪਰੇਟ ਕਰ ਰਹੇ ਹੋਣ ਪਰ ਇੰਡੀਆ ਦਾ ਇਹਦੇ 'ਚ ਕੋਈ ਲਾਗਾ ਦੇਗਾ ਨਹੀਂ ਤੇ RCMP ਦਾ ਰਿਐਕਸ਼ਨ ਤੁਸੀਂ ਦੇਖੋ ਇਹ ਡਿਪਲੋਮੈਟ ਦੀ ਸਟੇਟਮੈਂਟ ਤੋਂ ਉਹਨਾਂ ਨੇ ਕਿਹਾ we continue to engage and build our relationship with India recognizing its importance ਹੁਣ ਇਹ ਉਹਨਾਂ ਦਾ ਰਿਸਪਾਂਸ ਹੈ ਕਿ ਜੀ ਉਹ ਉਹਨਾਂ ਨੂੰ ਖਾਲਿਸਤਾਨੀਆਂ ਦੇ ਜ਼ਰ ਖਰੀਦ ਕਹਿ ਰਿਹਾ ਤੇ ਉਹ ਕਹਿ ਰਿਹਾ ਜੀ ਅਸੀਂ ਭਾਰਤ ਦੇ ਨਾਲ ਜਿਹੜਾ ਉਹ ਚੰਗੇ ਸੰਬੰਧ ਬਣਾਉਣ ਦੇ ਲਈ ਜਿਹੜਾ ਉਹ ਭਾਰਤ ਦੀ ਇੰਪੋਰਟੈਂਸ ਨੂੰ ਅਸੀਂ ਸਮਝਦੇ ਹਾਂ ਕਿ ਔਰ ਅਸੀਂ ਉਹਨੂੰ ਚੰਗੇ ਸੰਬੰਧ ਬਣਾਉਣ ਦੇ ਲਈ ਯਤਨਸ਼ੀਲ ਹੈ ਫਿਰ ਇਹ ਦਿਨੇਸ਼ ਪਟਨਾਇਕ ਕਹਿੰਦਾ ਵੀ ਜਿਹੜੇ 6 ਡਿਪਲੋਮੈਟ ਕੱਢੇ ਸੀ ਇਹ ਬਿਲਕੁਲ ਗਲਤ ਕੱਢੇ ਸੀ ਰੋਂਗਲੀ ਐਕਸਪੈਲਡ ਡਿਪਲੋਮੈਟ ਸੀ ਔਰ ਉਹਨੇ ਕਿਹਾ ਵੀ ਜੇ ਖਤਰਾ ਹੈ ਕਿਸੇ ਨੂੰ ਕੈਨੇਡਾ ਨੂੰ ਤਾਂ ਉਹ ਖਾਲਿਸਤਾਨੀਆਂ ਤੋਂ ਹੋਣਾ ਚਾਹੀਦਾ ਹੈ ਔਰ ਉਹਨੇ ਕਿਹਾ ਕਿ ਵੀ ਇਹ ਜਿਹੜਾ ਹੀ ਅਕਿਊਜ਼ਡ ਆਟਵਾ ਆਫ ਪ੍ਰੋਟੈਕਟਿੰਗ ਖਾਲਿਸਤਾਨੀ ਸੈਪਰੇਟਿਸਟ who the government of India alleges are linked to violence ਕਿ ਜੀ ਆਟਵਾ ਹੈ ਜਿਹੜਾ ਇਹ ਖਾਲਿਸਤਾਨੀਆਂ ਨੂੰ ਪ੍ਰੋਟੈਕਟ ਕਰ ਰਿਹਾ ਹੈ ਇਹ ਜਿਹੜਾ ਵੱਡਾ ਔਰ ਉਹਨੇ ਕਿਹਾ ਜੀ ਸੰਜੇ ਕੁਮਾਰ ਵਰਮਾ ਨੂੰ ਜਿਹੜਾ ਇਹ ਇਥੋਂ ਐਕਸਪੈਲ ਕਰਨਾ ਇਹ ਬਿਲਕੁਲ ਗਲਤ ਪਾਰਟ ਸੀ ਇਸ ਨੇ ਦੋਵਾਂ ਮੁਲਕਾਂ ਦੇ ਵਿੱਚ ਜਿਹੜਾ ਉਹ ਡਿਵੀਜ਼ਨ ਪੈਦਾ ਕੀਤੀ ਔਰ ਫਿਰ ਈਵਨ ਗਲੋਬ ਐਂਡ ਮੇਲ ਦਾ ਕਹਿਣਾ ਕਿ ਰੀਸੈਂਟਲੀ ਰਿਲੀਜ਼ਡ RCMP ਬਰੀਫਿੰਗ obtained through federal access to information law shows that in 2024 the Mounties RCMP ਨੂੰ Mounties ਵੀ ਕਹਿੰਦੇ ਨੇ ਕਿਉਂਕਿ Royal Canadian Mounted Police ਇਹ ਦੀ ਪੂਰੀ ਐਬਰੀਵੇਸ਼ਨ ਬਣਦੀ ਹੈ ਜੀ suspected that the Indian government was involved in the murder of at least two pro-Khalistan activists in Canada RCMP ਦੀ ਰਿਪੋਰਟ ਹੈ ਕਿ ਘੱਟੋ ਘੱਟ 2 ਖਾਲਿਸਤਾਨੀ ਐਕਟਿਵਿਸਟ ਨੂੰ ਇਹ ਇੰਡੀਅਨ ਇਹਨਾਂ ਡਿਪਲੋਮੈਟਸ ਦੇ ਹਾਇਰਡ ਲੋਕਾਂ ਨੇ ਮਾਰਿਆ ਦਾ ਡਾਕੂਮੈਂਟ ਆਲਸੋ ਸੇਜ਼ ਦੈਟ ਇੰਡੀਆ ਪਲਾਨ ਟੂ ਕਿਲ 3 ਅਦਰ ਕੈਨੇਡੀਅਨਸ ਆਫਟਰ ਅਲੈਜਡਲੀ ਆਰਕੈਸਟ੍ਰੇਟਿੰਗ ਦਾ ਕਿਲਿੰਗ ਆਫ ਮਿਸਟਰ ਨਿੱਜਰ ਕਿ ਨਿੱਜਰ ਨੂੰ ਮਾਰਨ ਤੋਂ ਬਾਅਦ ਜਿਹੜਾ ਉਹਨਾਂ ਨੇ 3 ਹੋਰ ਖਾਲਿਸਤਾਨੀਆਂ ਨੂੰ 2 ਮਾਰੇ ਨਿੱਜਰ ਤੋਂ ਇਲਾਵਾ 3 ਉਹਨਾਂ ਨੇ ਹੋਰ ਮਾਰ ਇਹ ਹੁਣ RCMP ਦੀ ਰਿਪੋਰਟ ਹੈ ਔਰ ਇਸ ਸਾਰੇ ਦੇ ਵਿੱਚ ਜਿਹੜਾ ਇਹਦੇ ਤੇ ਦਿਨੇਸ਼ ਪਟਨਾਇਕ ਕਹਿੰਦਾ ਗੋ ਐਂਡ ਪ੍ਰੂਵ ਇਨ ਦਾ ਕੋਰਟ ਅਦਾਲਤ ਜਾ ਕੇ ਇਹਨੂੰ ਸਾਬਤ ਕਰੋ ਕਿ ਭਾਈ ਇਹ ਠੀਕ ਹੈ ਔਰ ਉਹ ਕਿਹਾ ਠੀਕ ਹੈ ਮੈਡ ਐਲੀਮੈਂਟ ਹੋ ਸਕਦਾ ਵਿਕਾਸ ਯਾਦਵ ਜਾਂ ਦੂਜੇ ਤੀਜੇ ਜੋ ਅਮਰੀਕਾ ਸਾਹਮਣੇ ਆਇਆ ਔਰ ਇਸ ਤੋਂ ਇਲਾਵਾ ਸਾਡਾ ਕੋਈ ਰੋਲ ਨਹੀਂ ਹੈ ਔਰ ਇਹ ਜਿਹੜਾ ਇਹਨਾਂ ਦਾ ਪਵਨ ਕੁਮਾਰ ਰਾਏ ਜਿਹੜਾ ਫਾਰਮਰ ਹੈੱਡ ਸੀ ਰਾ ਆਪਰੇਸ਼ਨ ਦਾ ਕੈਨੇਡਾ 'ਚ ਉਹਨੂੰ ਆਟਵਾ ਤੋਂ ਸਪਟੈਂਬਰ 2023 'ਚ ਐਕਸਪੈਲ ਕੀਤਾ ਗਿਆ ਸੀ ਔਰ ਉਸ ਨੂੰ ਜਿਹੜਾ ਨਿੱਜਰ ਦੀ ਕਿਲਿੰਗ ਦੇ ਵਿੱਚ ਸਿੱਧੇ ਤੌਰ ਤੇ ਜਿਹੜਾ ਜ਼ਿੰਮੇਵਾਰ ਦੱਸਿਆ ਤੇ ਉਹ ਜਦੋਂ ਉਹਨੂੰ ਪੁਆਇੰਟ ਆਊਟ ਕੀਤਾ ਗਲੋਬ ਐਂਡ ਮੇਲ ਨੇ ਤਾਂ ਪਟਨਾਇਕ ਕਹਿੰਦਾ ਆਲ ਕੰਟਰੀਜ਼ ਹੈਵ ਇੰਟੈਲੀਜੈਂਸ ਆਫੀਸਰਸ ਇਨ देयर ਡਿਪਲੋਮੈਟਿਕ ਮਿਸ਼ਨਸ ਕਿ ਜੇ ਇੱਥੇ ਸੀ ਰਾਹ ਦਾ ਬੰਦਾ ਤੇ ਉਹ ਆਪਰੇਸ਼ਨ ਕਰ ਰਿਹਾ ਸੀ ਹਰ
ਜਿਹੜੀ ਹੈ ਉਹ ਡਿਪਲੋਮੈਟਿਕ ਮਿਸ਼ਨ ਦੇ ਵਿੱਚ ਇੰਟੈਲੀਜੈਂਸ ਦੇ ਬੰਦੇ ਹੁੰਦੇ ਨੇ। ਸੋ ਅਸੀਂ ਇਸ ਨੂੰ ਕੰਡੈਮ ਕਰਦੇ ਹਾਂ ਔਰ ਅਸੀਂ ਸਮਝਦੇ ਹਾਂ ਕਿ ਇਹ ਕੈਨੇਡਾ ਦੇ ਸਰੈਂਡਰ ਕਰਨ ਦਾ ਨਤੀਜਾ ਹੈ ਕਿ ਭਾਈ ਇਹ ਕਿਸ ਲੈਵਲ ਤੇ ਹੈ। ਔਰ ਇਹ ਜਿਹਨਾਂ ਮੈਂ 3 ਪ੍ਰੋਮੀਨੈਂਟ ਜਿਹੜੀਆਂ ਈਸਟ ਟੂ ਵੈਸਟ ਕੋਸਟ ਔਰ ਕਿਊਬੈਕ ਦੀਆਂ ਸਿੱਖ ਜਥੇਬੰਦੀਆਂ ਨੇ ਜਿਹੜਾ ਲਿਆ, ਉਹਨਾਂ ਨੇ ਕਿਹਾ ਕੈਨੇਡੀਅਨ ਸਿੱਖ ਆਰਗੇਨਾਈਜੇਸ਼ਨਸ ਰਿਜੈਕਟ ਇੰਡੀਅਨ ਹਾਈ ਕਮਿਸ਼ਨਰਸ ਫਾਲਸ ਕਲੇਮਸ। ਉਹਨਾਂ ਨੇ ਇਸ ਦੇ ਉੱਤੇ ਗਲੋਬ ਐਂਡ ਮੇਲ ਜਿਹੜਾ ਇੰਟਰਵਿਊ ਹੈ ਉਹਨਾਂ ਨੇ ਇਸ ਨੂੰ ਜਿਹੜਾ ਹੈ ਰਿਬਫ ਕੀਤਾ ਔਰ ਉਹਨਾਂ ਨੇ ਫੈਕਟਸ ਦਿੱਤੇ ਨੇ ਕਿ ਵੀ ਜਿਹੜੀ ਹੌਕ ਕਮਿਸ਼ਨ ਫਾਈਨਲ ਰਿਪੋਰਟ 2025 ਚ ਆਈ ਉਹਦੇ ਚ ਇੰਡੀਆ ਨੂੰ ਐਜ਼ ਏ ਫੋਰਨ ਇੰਟਰਫੇਰੈਂਸ ਐਕਟਰ ਦੇ ਤੌਰ ਦੇ ਉੱਤੇ ਜਿਹੜਾ ਉਹ ਉਸ ਨੂੰ ਮੈਂਸ਼ਨ ਕੀਤਾ ਗਿਆ। ਪਬਲਿਕ ਇਨਕੁਆਇਰੀ ਇਨਟੂ ਫੋਰਨ ਇੰਟਰਫੇਰੈਂਸ ਲੈਡ ਬਾਈ ਜਸਟਿਸ ਮੈਰੀ ਜੋਜ਼ੇ ਹੋਗ released its 7-volume final report on January 28, 2025। ਉਹਨਾਂ ਨੇ 5 ਜਿਹੜੀ ਹੈ ਵੋਲਿਊਮ ਦੀ ਰਿਪੋਰਟ ਜਾਰੀ ਕੀਤੀ। ਰਿਪੋਰਟ explicitly identifies India as a state actor engaged in foreign interference in Canada's democratic processes। ਕੀ ਫਾਈਂਡਿੰਗਸ ਫਿਰ ਉਹਨਾਂ ਨੇ ਜਿਹੜੀਆਂ ਦਿੱਤੀਆਂ ਨੇ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਜਸਟਿਸ ਹੋਕ ਕਮਿਸ਼ਨ ਦੀ ਰਿਪੋਰਟ ਹੈ ਕਿ ਵੀ ਇੰਡੀਆ ਨੇ ਸੋਫਿਸਟੀਕੇਟਡ ਮਲਟੀਫੈਸੇਟਡ ਕੰਪੇਨ ਜਿਹੜੀ ਹੈ ਫੋਰਨ ਇੰਟਰਫੇਰੈਂਸ ਦਾ ਕੀਤਾ, ਡਾਇਰੈਕਟ ਅਟੈਂਪਟ ਟੂ ਇਨਫਲੂਐਂਸ ਨੋਮੀਨੇਸ਼ਨਸ। ਫਿਰ ਇੰਡੀਆ ਅਟੈਂਪਟਡ ਟੂ ਪ੍ਰੈਸ਼ਰ ਕੈਨੇਡਾ ਟੂ ਐਕਸੀਡ ਦ ਲਿਮਿਟਸ ਆਫ ਕੈਨੇਡੀਅਨ ਲਾਅ ਇਨ ਸੁਪਰੈਸਿੰਗ ਸਿੱਖ ਪੋਲੀਟੀਕਲ ਐਡਵੋਕੇਸੀ particularly ਅਰਾਊਂਡ ਖਾਲਿਸਤਾਨ। ਜਸਟਿਸ ਹੋਕ ਕਮਿਸ਼ਨ ਦੀ ਰਿਪੋਰਟ ਹੈ। The commission found that India's actions included information manipulation, covert influence, pressure on Canadian institutions. Justice Hogue noted that India's international repression of Sikh Canadians was beyond the scope of her mandate, but she emphasized that the evidence likely only scratched the surface and urged the government to address it. ਉਹਨੇ ਕਿਉਂਕਿ ਉਹਦਾ ਮੈਂਡੇਟ ਉਨਾ ਕੁ ਸੀ, ਉਹਨੇ ਮਰਡਰ ਜਾਂ ਦੂਜੇ ਉਹਨੇ ਕਿਹਾ ਵੀ ਗਵਰਨਮੈਂਟ ਨੂੰ ਕਿ ਬਈ ਇਹ ਤਾਂ ਅਜੇ ਸਕ੍ਰੈਚ ਕੀਤਾ ਹੈ ਸੁਪਰਫਿਸ਼ੀਅਲੀ, ਇਹਦੀ ਪੜਤਾਲ ਕਰਾਓ। ਇਸ ਤੋਂ ਇਲਾਵਾ ਫਿਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਪਟਨਾਇਕ ਨੇ ਕਲੇਮ ਕੀਤੇ ਨੇ ਉਹ ਡਾਇਰੈਕਟਲੀ ਕੰਟਰਾਡਿਕਟ ਕਰਦੇ ਨੇ ਜਿਹੜਾ ਕਿ ਇੰਡੀਆ ਨੇ ਅਨਫੇਅਰਲੀ ਟਾਰਗੇਟ ਕੀਤਾ ਹੈ, ਜਿਹੜਾ ਕਿ ਕੈਨੇਡੀਅਨ ਏਜੰਸੀਜ਼ ਨੂੰ ਕੰਪਰੋਮਾਈਜ਼ਡ ਕਿਹਾ। ਫਿਰ ਉਹਨਾਂ ਨੇ ਜਿਹੜਾ 2 ਅਕਤੂਬਰ 2024 ਚ ਇੰਡੀਅਨ ਡਿਪਲੋਮੈਟਸ ਨੂੰ ਫੋਰਨ ਇੰਟਰਫੇਰੈਂਸ ਐਂਡ ਵਾਇਲੈਂਟ ਐਕਟੀਵਿਟੀ ਦੇ ਥੱਲੇ ਐਕਸਪੈਲ ਕਰਨ ਦੀ ਗੱਲ ਕੀਤੀ ਔਰ ਉਹਨਾਂ ਨੇ ਕਿਹਾ ਵੀ ਜਿਹੜਾ ਐਵੀਡੈਂਸ ਸੀ ਉਹਦੇ 'ਚ ਉਹਨਾਂ ਨੇ ਦੈਟ ਲੈਡ ਟੂ ਦ ਐਕਸਪਲਸ਼ਨ ਆਫ ਮਲਟੀਪਲ ਇੰਡੀਅਨ ਡਿਪਲੋਮੈਟਸ ਬੇਸਡ ਔਨ ਇੰਟੈਲੀਜੈਂਸ ਲਿੰਕਿੰਗ Indian officials to foreign interference operations, evidence of transnational repression, activities consistent with violent targeting of Sikh Canadians। ਇਸ ਲਈ ਉਹਨਾਂ ਨੂੰ ਕੱਢਿਆ ਗਿਆ। ਫਿਰ ਉਹਨਾਂ ਨੇ ਹੋਕ ਕਮਿਸ਼ਨ ਨੂੰ ਕਿਹਾ ਕਿ ਉਹਨੇ ਕਨਫਰਮ ਕੀਤਾ ਹੈ ਕਿ RCMP ਦੀਆਂ ਰੈਵਲੇਸ਼ਨਸ ਇਹ ਕੰਸਿਸਟੈਂਟ ਨੇ ਜਿਹੜੀ ਕਲਾਸੀਫਾਈਡ ਇਨਫੋਰਮੇਸ਼ਨ ਇਸ ਇਨਕੁਆਇਰੀ ਦੇ ਵਿੱਚ ਉਹਨਾਂ ਨੇ ਆਬਜ਼ਰਵ ਕੀਤੀ। ਫਿਰ ਦੂਸਰਾ ਉਹਨਾਂ ਨੇ ਜਿਸ ਰਿਪੋਰਟ ਨੂੰ ਕੋਟ ਕੀਤਾ ਹੈ ਉਹ ਨੈਸ਼ਨਲ ਸਿਕਿਉਰਿਟੀ ਐਂਡ ਇੰਟੈਲੀਜੈਂਸ ਕਮੇਟੀ ਆਫ ਪਾਰਲੀਮੈਂਟੇਰੀਅਨਸ, ਇਹਦੀ ਰਿਪੋਰਟ ਜਿਹੜੀ ਸੀ ਰਿਲੀਜ਼ ਟੂ ਦਾ ਸਪੈਸ਼ਲ ਰਿਪੋਰਟ ਔਨ ਫੋਰਨ ਇੰਟਰਫੇਰੈਂਸ ਜੂਨ 2024 ਚ ਰਿਪੋਰਟ ਰਿਲੀਜ਼ ਹੋਈ ਔਰ ਇਹ ਵੀ ਕਲਾਸੀਫਾਈਡ ਇੰਟੈਲੀਜੈਂਸ ਜਿਹੜੀ ਸੀਸਸ, CSC, RCMP, ਗਲੋਬਲ ਅਫੇਅਰਸ ਕੈਨੇਡਾ ਤੇ ਦੂਸਰੀਆਂ ਏਜੰਸੀਆਂ ਤੋਂ ਸੀ, ਉਹਦੇ 'ਚ ਉਹਨਾਂ ਨੇ ਇਹ ਫਾਈਂਡਿੰਗ ਦਿੱਤੀ। ਇੰਡੀਆ ਇਜ਼ ਵਨ ਆਫ ਦਾ ਕੀ ਫੋਰਨ ਸਟੇਟਸ ਕੰਡਕਟਿੰਗ ਇੰਟਰਫੇਰੈਂਸ ਇਨ ਕੈਨੇਡਾਜ਼ ਡੈਮੋਕ੍ਰੈਟਿਕ ਪ੍ਰੋਸੈਸਿਸ, ਕਿ ਕੈਨੇਡਾ ਦੇ ਵਿੱਚ ਇੰਡੀਆ ਇੰਟਰਫੇਅਰ ਕਰ ਰਿਹਾ ਹੈ। ਇੰਡੀਆ ਯੂਜ਼ਸ ਇੰਟੈਲੀਜੈਂਸ ਆਫੀਸਰਸ ਅੰਡਰ ਡਿਪਲੋਮੈਟਿਕ ਕਵਰ, ਕੋਵਰਟ ਇਨਫਲੂਐਂਸ ਆਪਰੇਸ਼ਨਸ ਐਂਡ ਪ੍ਰੈਸ਼ਰ ਟੈਕਟਿਕਸ ਟਾਰਗੇਟਿੰਗ ਡਾਇਸਪੋਰਾ ਕਮਿਊਨਿਟੀਜ਼। ਇਹ ਜਿਹੜੇ ਡਿਪਲੋਮੈਟਾਂ ਦੇ ਟੈਗ ਲਾਏ ਹੋਏ ਨੇ ਅਸਲ 'ਚ ਇਹਨਾਂ ਦੇ ਇੰਟੈਲੀਜੈਂਸ ਆਫੀਸਰ ਨੇ। ਇਹ ਕੈਨੇਡਾ ਦੇ ਵਿੱਚ ਪ੍ਰੈਸ਼ਰ ਟੈਕਟਿਕ ਜਿਹੜੇ ਨੇ ਉਹ ਕਮਿਊਨਿਟੀ ਨੂੰ ਯੂਜ਼ ਕਰਕੇ ਜਿਹੜੀ ਵੀ ਇਹ ਗੈਂਗਸਟਰ ਜਾਂ ਦੂਜਾ ਫਿਨੋਮੇਨਾ ਇਹਨਾਂ ਦੀ ਕੈਨੇਡਾ ਦੀ ਰਿਪੋਰਟ ਹੈ। India attempts to influence politicians at all levels including through intermediaries and community organizations। ਸਾਰੀਆਂ ਪਾਰਟੀਆਂ ਦੇ ਸਿਆਸਤਦਾਨਾਂ ਨੂੰ ਕਿਸੇ ਨੂੰ ਪੈਸਾ ਚੜਾਉਂਦੇ ਨੇ, ਕਿਸੇ ਨੂੰ ਵੋਟਾਂ, ਕਿਸੇ ਨੂੰ ਕੋਈ ਹੋਰ ਫੇਵਰਸ ਦੇ ਕੇ ਜਿਹੜਾ ਉਹ ਉਹਨਾਂ ਨੂੰ ਇਨਫਲੂਐਂਸ ਕਰਦੇ ਨੇ ਡਿਸੀਜਨ ਮੇਕਿੰਗਸ। Some Canadian political actors were identified as wittingly or semi-wittingly assisting foreign state actors including India। ਵੀ ਕੁਝ ਸਿਆਸਤਦਾਨ ਜਿਹੜੇ ਨੇ ਉਹ ਵੀ ਉਹਨਾਂ ਦੀ ਪੇਰੋਲ ਤੇ ਨੇ ਔਰ ਉਹਨਾਂ ਨੇ ਕਿਹਾ ਵੀ ਇਹ ਜਿਹੜੀਆਂ ਫਾਈਂਡਿੰਗਸ ਨੇ ਇਹ ਬਿਲਕੁਲ
ਇਨਕੰਪੈਟੀਬਲ ਨੇ ਜੋ ਪਟਨਾਇਕ ਕਹਿ ਰਿਹਾ। ਅੱਛਾ ਫਿਰ ਉਹਨਾਂ ਨੇ ਚੌਥਾ ਪੁਆਇੰਟ ਸੀਸਸ ਪਬਲਿਕ ਰਿਪੋਰਟ 2024 ਇੰਡੀਆ ਐਂਗੇਜਸ ਇਨ ਫੋਰਨ ਇੰਟਰਫੇਰੈਂਸ, ਉਹਦਾ ਵੀ ਉਹਨਾਂ ਨੇ ਪੂਰੇ ਪੁਆਇੰਟ ਦਿੱਤੇ ਨੇ। ਔਰ ਕਨਕਲੂਡ ਕੀਤਾ ਉਹਨਾਂ ਨੇ ਫਿਰ BC ਗੁਰਦੁਆਰਾ ਕੌਂਸਲ ਔਰ ਸਾਰੇ ਗੁਰਦੁਆਰਿਆਂ ਦੀ ਰੈਫਰੈਂਸ ਦੇ ਕੇ ਉਹਨਾਂ ਨੇ ਇਹ ਕਿਹਾ ਕਿ ਪਟਨਾਇਕਸ ਰਿਮਾਰਕਸ appear to be part of a broader pattern of deflection and narrative manipulation। ਇਹ ਬਿਰਤਾਂਤ ਨੂੰ ਘੁਮਾ ਰਹੇ ਨੇ, ਡਿਫਲੈਕਟ ਕਰਨਾ ਚਾਹੁੰਦੇ ਨੇ ਜੋ ਉਹਨਾਂ ਦੀਆਂ ਆਪਣੀਆਂ ਕਰਤੂਤਾਂ ਨੇ। consistent with the information manipulating strategies documented in the Hogue Commission, ਕਿ ਜੋ Hogue Commission ਨੇ ਕਿਹਾ ਸੀ ਜੋ ਪਟਨਾਇਕ ਕਰ ਰਿਹਾ ਐਗਜ਼ੈਕਟਲੀ ਉਸੇ ਲਾਈਨ ਤੇ ਹੈ। ਫਾਈਨਲ ਰਿਪੋਰਟ 6 in Canada reject Indian High Commissioner's false claims and refuse to be intimidated by India's ongoing foreign interference and transnational repression। ਇਹ ਹੈ ਡਿਫਾਈਨਸ ਕਿ ਵੀ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ, ਅਸੀਂ ਆਪਣੇ ਅਕੀਦੇ ਤੋਂ ਖਾਲਿਸਤਾਨ ਦੇ ਗੋਲ ਤੋਂ ਪਿੱਛੇ ਹਟਣ ਵਾਲੇ ਨਹੀਂ ਹੈ। ਪਰ ਜਿਸ ਲੈਵਲ ਤੱਕ ਦਿਨੇਸ਼ ਪਟਨਾਇਕ ਜਾ ਕੇ ਕੈਨੇਡਾ ਦੀ ਧਰਤੀ ਤੇ ਬਹਿ ਕੇ ਕੈਨੇਡਾ ਦੀਆਂ ਏਜੰਸੀਜ਼ ਨੂੰ ਜਿਹੜਾ ਹੈ ਉਹ ਕੰਪਰੋਮਾਈਜ਼ਡ ਕਹਿ ਰਿਹਾ ਹੈ, ਇਹ ਸਭ ਮਾਰਕ ਕਾਰਨੀ ਔਰ ਇਹ ਲਿਬਰਲ ਗਵਰਨਮੈਂਟ ਦੀ ਕਮਜ਼ੋਰੀ ਹੈ। ਔਰ ਇਹ ਜਿਹੜੇ 20-22 ਮਿੱਟੀ ਦੇ ਮਾਧੋ ਖਾਸ ਤੌਰ ਤੇ ਲਿਬਰਲ ਪਾਰਟੀ ਦੇ ਬਿਠਾਏ ਹੋਏ ਨੇ, ਇਹਨਾਂ ਦੇ ਮੂੰਹਾਂ ਨੂੰ ਵੀ ਜਿਹੜਾ ਹੈ ਉਹ ਜੰਦੇ ਲੱਗੇ ਹੋਏ ਨੇ। ਇਹਨਾਂ ਦਾ ਹਿਸਾਬ ਵੀ ਜਿਹੜੇ ਕੈਨੇਡਾ ਦੇ ਸਿੱਖ ਨੇ ਇਹਨਾਂ ਨੂੰ ਕਰਨਾ ਹੋਏਗਾ ਆਉਣ ਵਾਲੀਆਂ ਚੋਣਾਂ ਤੱਕ। ਬਿਲਕੁਲ ਰਾਸਾ ਤੋਂ ਬਹੁਤ ਸ਼ੁਕਰੀਆ। ਸੌਥਲੈਂਡ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵੀ ਔਰ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ। ਸੋ ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।